किसी शायर ने खूब किया, शहीदों की चिताओं पर लगेंगे हर बरस मेले, वतन पे मरने वालों का यही बाकी निशान होगा। ਆਰਲਿੰਗਟਨ ਸਿਮੈਟਰੀ 640 ਏਕੜ ਦੇ ਵਿੱਚ ਫੈਲੀ ਹੋਈ ਹੈ ਸਿਮੈਟਰੀ, ਜਿੱਥੇ ਅਮਰੀਕਨ ਫੌਜ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਫੌਜੀਆਂ ਨੂੰ ਇੱਥੇ ਟੂਮਸ ਦੇ ਜ਼ਰੀਏ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਆ। ਗੁਰਪ੍ਰੀਤ ਸਿੰਘ ਅਫਗਾਨਿਸਤਾਨ ਦੇ ਦੌਰੇ ਦੇ ਦੌਰਾਨ ਉਸਨੇ ਸ਼ਹਾਦਤ ਪ੍ਰਾਪਤ ਕੀਤੀ। ਸਾਡੀ ਕਮਿਊਨਿਟੀ ਦਾ ਹੋਣ ਕਰਕੇ ਸਾਨੂੰ ਉਹਦੀ ਭਾਵਨਾ, ਉਸਦੀ ਉਹ ਕੁਰਬਾਨੀ ਥੋੜੀ ਨੇੜਿਓਂ ਨਜ਼ਰ ਆਉਂਦੀ ਆ। ਇਸ ਮੌਕੇ ਪਹੁੰਚੇ ਹੋਏ ਆ ਸ਼ਹੀਦ ਉਦੇ ਸਿੰਘ ਟੌਂਕ, ਉਹਨਾਂ ਦੀ ਟੂਮ ਦੇ ਉੱਤੇ, ਜੋ ਕਿ US ਆਰਮੀ ਦੇ ਵਿੱਚ ਸਾਰਜੈਂਟ ਸੀਗੇ। ਇਰਾਕੀ ਆਪਰੇਸ਼ਨ ਦੇ ਦੌਰਾਨ ਇਹ ਸ਼ਹੀਦ ਹੋਏ। ਜਦੋਂ ਪਤਾ ਹੋਵੇ ਸੀਨਿਆਂ 'ਚ ਸ਼ੇਕ ਹੋਣਗੇ, ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਇਸ ਦੀ ਬਹਾਦਰੀ ਦੇ ਕਿੱਸੇ ਦੁਨੀਆ ਭਰ ਦੇ ਵਿੱਚ ਗੂੰਜੇ। ਇਸ ਨੂੰ ਬ੍ਰੌਂਜ਼ ਸਟਾਰ ਤੇ ਪਰਪਲ ਹਾਰਟ ਦੇ ਨਾਲ ਵੀ ਇਸ ਨੂੰ ਸਨਮਾਨਿਤ ਕੀਤਾ ਗਿਆ। ਇਹ ਬੱਚਾ ਮਹਿਜ 1 ਸਾਲ ਦਾ ਸੀ। 2 ਜੂਨ 1987 ਦਾ ਜਨਮ ਅਤੇ 1988 2 ਜੂਨ ਨੂੰ ਉਹ ਜਿਹੜਾ ਆ ਉਹ ਫੌਤ ਹੋ ਗਿਆ ਸੀ, ਦੇਹਾਂਤ ਉਸਦਾ ਹੋ ਗਿਆ ਸੀਗਾ। ਪਰਮਿੰਦਰਜੀਤ ਸਿੰਘ ਵਿਰਕ ਇਹ ਮਨੈਸਿਸ ਵਰਜੀਨੀਆ ਦਾ ਰਹਿਣ ਵਾਲਾ ਸੀ। 36 ਸਾਲਾਂ ਦਾ ਇਹ ਨੌਜਵਾਨ ਸੀ। ਇੱਕ ਹਿੰਦੂ ਭਰਾ ਅਸ਼ੋਕ ਕੁਮਾਰ ਸ਼ਰਮਾ, ਜੋ ਕਿ 68 ਸਾਲ ਦੇ ਸੀਗੇ, 2011 ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ ਸੀ। ਉਹਨਾਂ ਦੀ ਯਾਦਗਾਰ ਵੀ ਇੱਥੇ ਲਗਾਈ ਗਈ ਆ। ਤੁਸੀਂ ਦੇਖ ਸਕਦੇ ਆ ਵੀ ਇਹ ਉਹ ਰੂਹਾਂ ਨੇ, ਇਹ ਉਹ ਜਾਣੇ ਆ ਜਿਨ੍ਹਾਂ ਨੇ ਆਪਣੀ ਆਜ਼ਾਦੀ ਦੇ ਲਈ, ਅਮਰੀਕਾ ਦੇ ਲਈ ਆਪਣੀ ਜਾਨ ਨਿਸ਼ਾਵਰ ਕੀਤੀ ਆ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੋਂ ਮੈਂ ਰਾਜ ਕਰਨਵੀਰ ਸਿੰਘ ਅੱਜ ਵਾਸ਼ਿੰਗਟਨ DC ਦੇ ਵਿੱਚ ਇੱਕ ਅਜਿਹੀ ਥਾਂ ਦੇ ਉੱਤੇ ਪਹੁੰਚੇ ਹਾਂ ਜੋ ਕਿ ਹਰ ਇੱਕ ਨੂੰ ਨਮ ਵੀ ਕਰ ਦਿੰਦੀ ਆ, ਭਾਵਨਾਤਮਕ ਵੀ ਕਰ ਦਿੰਦੀ ਆ। ਆਰਲਿੰਗਟਨ ਸਿਮੈਟਰੀ 640 ਏਕੜ ਦੇ ਵਿੱਚ ਫੈਲੀ ਹੋਈ ਹੈ ਸਿਮੈਟਰੀ, ਜਿੱਥੇ ਅਮਰੀਕਨ ਫੌਜ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਫੌਜੀਆਂ ਨੂੰ ਇੱਥੇ ਟੂਮਸ ਦੇ ਜ਼ਰੀਏ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਆ। ਆਈਦਰ ਦਫਨਾਇਆ ਜਾਂਦਾ ਆ ਜਾਂ ਫਿਰ ਉੱਥੇ ਇਹਨਾਂ ਦੀਆਂ ਟੂਮਸ ਲਗਾਈਆਂ ਜਾਂਦੀਆਂ ਆ। ਇਸ ਮੌਕੇ ਮੈਂ ਆਰਲਿੰਗਟਨ ਸਿਮੈਟਰੀ ਦੇ ਵਿੱਚ ਤੁਹਾਨੂੰ ਜੋ ਅੱਗੇ ਇਸ ਵੀਡੀਓ ਦੇ ਵਿੱਚ ਦਿਖਾਉਣ ਜਾ ਰਹੇ ਹਾਂ, ਟੂਮ ਆਫ ਦੀ ਅਨਨੋਨ। 1921 ਦੇ ਵਿੱਚ ਪਹਿਲੀ ਵਾਰ ਟੂਮ ਆਫ ਦੀ ਅਨਨੋਨ ਇੱਥੇ ਬਣਾਈ ਗਈ ਸੀ। ਉਹਨਾਂ ਫੌਜੀਆਂ ਨੂੰ ਸਮਰਪਿਤ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਜਿਹੜੇ ਅਮਰੀਕਾ ਦੇ ਲਈ ਵੱਖ-ਵੱਖ ਜੰਗਾਂ ਦੇ ਵਿੱਚ, ਯੁੱਧਾਂ ਦੇ ਵਿੱਚ ਲੜਾਈ ਕਰਨ ਦੇ ਲਈ ਗਏ, ਸ਼ਹਾਦਤ ਪ੍ਰਾਪਤ ਕੀਤੀ, ਪਰ ਉਹ ਕਦੀ ਵਾਪਸ ਨਹੀਂ ਪਰਤੇ ਜਾਂ ਉਹਨਾਂ ਦੀਆਂ ਦੇਹਾਂ ਵੀ ਵਾਪਸ ਨਹੀਂ ਪਰਤ ਸਕੀਆਂ। 1921 ਦੇ ਵਿੱਚ ਇਸ ਦੀ ਸਥਾਪਨਾ ਹੁੰਦੀ ਆ। ਹੁਣੇ 2021 ਦੇ ਵਿੱਚ 100 ਸਾਲਾ ਇਸ ਦਾ ਮਨਾਇਆ ਜਾਂਦਾ ਆ। 1924-25 ਤੱਕ ਇਸ ਦੇ ਇਰਦ ਗਿਰਦ ਕੋਈ ਗਾਰਡ ਨਹੀਂ ਸੀ ਹੁੰਦੇ। ਫਿਰ ਲੋਕ ਜੋ ਇਸ ਦੀ ਕਦਰ ਨਾ ਸਮਝਦੇ ਹੋਏ ਕਈ ਜਣੇ ਉੱਤੇ ਚੜ੍ਹਨ ਲੱਗ ਗਏ। ਫਿਰ ਇਹਨਾਂ ਨੇ ਡੇ ਟਾਈਮ ਦੇ ਵਿੱਚ ਜਿਹੜੀ 3rd ਬਟਾਲੀਅਨ ਆ, ਉਹਨਾਂ ਨੇ ਡੇ ਟਾਈਮ ਦੇ ਵਿੱਚ ਇਸ ਨੂੰ ਗਾਰਡ ਕਰਨਾ ਸ਼ੁਰੂ ਕੀਤਾ। ਫਿਰ 1930s ਦੇ ਵਿੱਚ ਜਾ ਕੇ ਇਸ ਨੂੰ ਪੱਕਿਆਂ 24 ਆਵਰ ਜਿਹੜਾ ਆ ਇਹ ਗਾਰਡ ਹੁੰਦਾ ਆ। ਅਪ੍ਰੈਲ ਤੋਂ ਲੈ ਕੇ ਅਗਲੇ ਕੁਛ ਮਹੀਨਿਆਂ ਤੱਕ ਹਰ ਅੱਧੇ ਘੰਟੇ ਬਾਅਦ ਗਾਰਡ ਚੇਂਜ ਹੁੰਦਾ ਆ। ਬਾਕੀ ਦੇ ਮਹੀਨਿਆਂ ਦੇ ਵਿੱਚ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਉਦੋਂ 1 ਘੰਟੇ ਬਾਅਦ ਗਾਰਡ ਚੇਂਜ ਹੁੰਦੇ ਆ। ਇਸ ਵੀਡੀਓ ਦੇ ਵਿੱਚ ਤੁਸੀਂ ਇਹ ਸਾਰਾ ਕੁਝ ਦੇਖੋਗੇ, ਕਿਸ ਤਰੀਕੇ ਦੇ ਨਾਲ ਇਹ ਸੈਰੇਮੋਨੀਜ਼ ਕੀਤੀਆਂ ਜਾਂਦੀਆਂ ਆ।
ਸੋ ਬਹੁਤ ਹੀ ਭਾਵਨਾਤਮਕ ਦ੍ਰਿਸ਼ ਹੁੰਦੇ ਆ। ਜਦੋਂ ਵੀ ਕਿਤੇ ਤੁਸੀਂ ਆਰਲਿੰਗਟਨ ਸਿਮੈਟਰੀ ਦੇ ਵਿੱਚ ਆਉਂਦੇ ਆ, ਜਦੋਂ ਉਹ ਤੁਸੀਂ ਚੇਂਜ ਹੁੰਦਾ ਦੇਖਦੇ ਆ ਜਾਂ ਜਿਹੜਾ ਉੱਥੇ ਬਿਗਲ ਵੱਜਦਾ ਆ, ਉਹਨਾਂ ਸਾਰਿਆਂ ਸਮਿਆਂ ਦੇ ਦੌਰਾਨ ਤੁਸੀਂ ਹੱਥ ਜਿਹੜਾ ਦਿਲ ਦੇ ਉੱਤੇ ਰੱਖ ਕੇ ਜਾਂ ਫਿਰ ਬਿਲਕੁਲ ਸਟਿਲ ਬਗੈਰ ਕੁਛ ਬੋਲੇ ਉੱਥੇ ਖੜ੍ਹੇ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਆ। ਇਹ ਵੀ ਦੱਸਦੇ ਜਾਈਏ, ਜਿੱਥੋਂ ਤੱਕ ਮੈਨੂੰ ਪਤਾ ਲੱਗਾ ਆ, ਮੈਂ ਸਰਚ ਕਰਨ ਦੀ ਕੋਸ਼ਿਸ਼ ਕੀਤੀ ਆ, ਲਾਸਟ ਨੇਮ ਸਿੰਘ ਦੇ ਕਰਕੇ ਪੰਜਾਬੀ ਮੁੰਡਿਆਂ ਦੀਆਂ ਟੂਮਸ ਇੱਥੇ ਮੌਜੂਦ ਆ। ਸੋ ਜਦੋਂ ਵੀ ਤੁਸੀਂ ਕਿਤੇ ਆਓ, ਟਰਾਈ ਕਰੋ ਵੀ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕਰਨੇ ਆ। ਇਹ ਉਹ ਰੂਹਾਂ ਨੇ, ਇਹ ਉਹ ਜਾਣੇ ਆ ਜਿਨ੍ਹਾਂ ਨੇ ਆਪਣੀ ਆਜ਼ਾਦੀ ਦੇ ਲਈ, ਅਮਰੀਕਾ ਦੇ ਲਈ ਆਪਣੀ ਜਾਨ ਨਿਸ਼ਾਵਰ ਕੀਤੀ ਆ। ਸੋ ਆਓ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਗੇ ਦਿਖਾਉਂਦੇ ਆ ਟੂਮ ਆਫ ਦੀ ਅਨਨੋਨ ਦੇ ਵਿੱਚ ਵੱਖ-ਵੱਖ ਸੈਰੇਮਨੀਜ਼ ਕਿਸ ਤਰੀਕੇ ਦੇ ਨਾਲ ਹੁੰਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹੋਏ ਹਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਆਰਲਿੰਗਟਨ ਸਿਮੈਟਰੀ। ਆਰਲਿੰਗਟਨ ਸਿਮੈਟਰੀ ਦੇ ਵਿੱਚ ਅਮਰੀਕਾ ਦੀ ਫੌਜ ਦੇ ਲਈ ਜਿਹੜੀਆਂ ਉਸ ਦੀਆਂ 8 ਵੱਖ-ਵੱਖ ਸ਼ਾਖਾਵਾਂ ਹੈ, ਉਹਨਾਂ ਵਿੱਚ ਐਕਸ਼ਨ ਵਿੱਚ ਸ਼ਹਾਦਤ ਪਾਉਣ ਵਾਲੇ ਸੋਲਜਰਸ, ਫੌਜੀ, ਉਹਨਾਂ ਦੀਆਂ ਟੂਮਸ ਇੱਥੇ ਬਣਾਈਆਂ ਜਾਂਦੀਆਂ। ਅੱਜ ਅਸੀਂ ਇੱਕ ਨੌਜਵਾਨ ਪੰਜਾਬੀ ਮੁੰਡਾ ਗੁਰਪ੍ਰੀਤ ਸਿੰਘ, ਜੋ ਕਿ US ਮਰੀਨ ਕਾਰਪਸ ਦੇ ਵਿੱਚ 2007 ਦੇ ਵਿੱਚ ਭਰਤੀ ਹੋਇਆ ਸੀ, ਅਫਗਾਨਿਸਤਾਨ ਦੇ ਦੌਰੇ ਦੇ ਦੌਰਾਨ, ਦੂਜੇ ਦੌਰੇ ਦੇ ਦੌਰਾਨ 2011 ਦੇ ਵਿੱਚ ਉਸਨੇ ਸ਼ਹਾਦਤ ਪ੍ਰਾਪਤ ਕੀਤੀ। ਕੁਛ ਵਰ੍ਹੇ ਪਹਿਲਾਂ ਗੁਰਪ੍ਰੀਤ ਸਿੰਘ ਦੇ ਪਿਤਾ ਜੀ ਸਰਦਾਰ ਨਿਰਮਲ ਸਿੰਘ, ਉਹਨਾਂ ਨੇ ਉਹਨਾਂ ਦੇ ਸਾਥੀਆਂ ਅਤੇ ਪੂਰੀ ਕਮਿਊਨਿਟੀ ਦੀ ਅਣਥੱਕ ਮਿਹਨਤ ਤੋਂ ਬਾਅਦ ਦੇ ਵਿੱਚ ਇਹ ਟੂਮ ਨੂੰ ਆਰਲਿੰਗਟਨ ਸਿਮੈਟਰੀ ਦੇ ਵਿੱਚ ਲਗਾਉਣ ਦੇ ਲਈ ਅਣਥੱਕ ਮਿਹਨਤ ਹੋਈ, ਇਵੈਂਚੁਅਲੀ ਕਾਮਯਾਬੀ ਹਾਸਲ ਹੋਈ। ਆਲੇ ਦੁਆਲੇ ਜੇ ਤੁਸੀਂ ਦੇਖੋ ਤਾਂ ਬਹੁਤਾਤ ਦੇ ਵਿੱਚ ਸਾਨੂੰ ਕ੍ਰਿਸਚਨ ਭਾਈਚਾਰੇ ਦੇ ਚਿੰਨ੍ਹ ਨਜ਼ਰ ਆਉਂਦੇ ਆ, ਪਰ ਇਹ ਖੰਡਾ ਦਰਸਾਉਂਦਾ ਆ ਵੀ ਇਹ ਜਿਹੜਾ ਸਿੱਖ ਨੌਜਵਾਨ ਆ, ਜੋ ਕਿ ਆਪਣੀ ਚੜ੍ਹਦੀ ਉਮਰ ਦੇ ਵਿੱਚ ਸੀਗਾ, 20s ਦੇ ਵਿੱਚ ਸੀਗਾ, ਉਸ ਨੇ ਇਸ ਮੁਲਕ ਦੇ ਲਈ ਆਪਣੀ ਜਾਨ ਨਿਸ਼ਾਵਰ ਕਰ ਦਿੱਤੀ। 2000 ਸੰਨ ਦੇ ਵਿੱਚ ਉਹਨਾਂ ਦਾ ਪਰਿਵਾਰ ਗੁਰਪ੍ਰੀਤ ਸਿੰਘ ਦਾ ਅਮਰੀਕਾ ਦੇ ਵਿੱਚ ਆਏ ਸਨ। ਉਹਨਾਂ ਨੇ ਉੱਥੇ ਸਕੂਲ ਦੇ ਵਿੱਚ ਪੜ੍ਹਾਈ ਕੀਤੀ। ਉਹਦੇ ਪਿਤਾ ਜੀ ਦੱਸਦੇ ਆ ਵੀ ਉਹਨੂੰ ਬਚਪਨ ਤੋਂ ਹੀ ਫੌਜ ਦੇ ਵਿੱਚ ਜਾਣ ਦਾ ਸ਼ੌਂਕ ਸੀ ਅਤੇ 2007 ਦੇ ਵਿੱਚ ਮਰੀਨ ਕਾਰਪਸ ਦੇ ਲਈ ਐਨਲਿਸਟ ਹੋਇਆ। ਆਪਣੇ ਦੂਜੇ ਦੌਰੇ ਦੇ ਦੌਰਾਨ, ਐਕਸ਼ਨ ਦੇ ਦੌਰਾਨ ਅਫਗਾਨਿਸਤਾਨ ਦੇ ਵਿੱਚ ਇਸਨੇ ਸ਼ਹਾਦਤ ਪ੍ਰਾਪਤ ਕੀਤੀ। ਕੱਲ੍ਹ ਜਦ ਨਿਰਮਲ ਸਿੰਘ ਜੀ ਨਾਲ ਗੱਲ ਹੋ ਰਹੀ ਸੀ ਤਾਂ ਉਹ ਦੱਸ ਰਹੇ ਸੀਗੇ ਵੀ ਸਾਡਾ ਮਕਸਦ ਆਪਣੇ ਪੰਜਾਬੀ ਮੁੰਡੇ, ਇੱਕ ਸਿੱਖ ਮੁੰਡੇ ਦੀ ਇੱਥੇ ਟੂਮ ਬਣਵਾਉਣ ਦਾ ਇਹੀ ਆ ਵੀ ਆਪਣੀ ਕਮਿਊਨਿਟੀ ਨੂੰ ਵੀ ਪਤਾ ਲੱਗੇ, ਆਪਣੇ ਨੌਜਵਾਨ ਜਿਨ੍ਹਾਂ ਨੇ ਇੱਥੇ ਸ਼ਹਾਦਤ ਪਾਈ ਆ ਇਸ ਮੁਲਕ ਦੇ ਲਈ, ਉਹਨਾਂ ਨੂੰ ਯਾਦ ਕੀਤਾ ਜਾਵੇ। ਅਸੀਂ ਬੇਨਤੀ ਕਰਦੇ ਹਾਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ, ਉਹਨਾਂ ਦੇ ਪਰਿਵਾਰ ਵੱਲੋਂ ਵੀ, ਜਦੋਂ ਕਿਤੇ ਤੁਸੀਂ ਇੱਥੇ ਆਵੋ ਆਰਲਿੰਗਟਨ ਸਿਮੈਟਰੀ ਦੇ ਵਿੱਚ ਜੇ ਤੁਸੀਂ ਆਉਂਦੇ ਆ ਤਾਂ ਗੁਰਪ੍ਰੀਤ ਸਿੰਘ ਦੀ ਟੂਮ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਾ ਨਾ ਭੁੱਲਿਓ। ML23
ਇਹ ਸੈਕਸ਼ਨ 21 ਆ ਟੂਮ ਆਫ ਦੀ ਅਨਨੋਨ ਜਿਹੜੀ ਇੱਥੇ ਹੈਗੀ ਆ ਉਹਨਾਂ ਫੌਜੀਆਂ ਨੂੰ ਸਮਰਪਿਤ ਜਿਨ੍ਹਾਂ ਦਾ ਅਜੇ ਤੱਕ ਨਹੀਂ ਪਤਾ ਲੱਗਾ, ਅਣਗੌਲੇ ਰਹਿ ਗਏ, ਉਹਨਾਂ ਦੇ ਬਾਰੇ ਨਹੀਂ ਪਤਾ ਲੱਗਾ, ਉਹ ਵਾਪਸ ਨਹੀਂ ਆ ਸਕੇ, ਉਹਨਾਂ ਦੀ ਯਾਦ ਦੇ ਵਿੱਚ ਟੂਮ ਆਫ ਦੀ ਅਨਨੋਨ ਆ ਉਸ ਦੇ ਬਿਲਕੁਲ ਨਜ਼ਦੀਕ ਗੁਰਪ੍ਰੀਤ ਸਿੰਘ ਦੀ ਇਹ ਜਿਹੜੀ ਟੂਮ ਆ ਉਹ ਕੀਤੀ ਗਈ ਆ। ਕਿਉਂਕਿ ਸਿੱਖਾਂ ਦੇ ਵਿੱਚ ਸੰਸਕਾਰ ਹੁੰਦਾ ਆ, ਉਸ ਦਾ ਵੀ ਸੰਸਕਾਰ ਹੋਇਆ ਸੀ, ਪਰ ਉਸ ਦੇ ਜਿਹੜੇ ਬਚੇ ਹੋਏ ਅਵਸ਼ੇਸ਼ ਆ, ਜਿੰਦਾ ਫੁੱਲ ਕਹਿ ਲਓ ਜਾਂ ਕੁਛ ਵੀ ਆ, ਐਸ਼ਿਜ਼ ਜਿਹਨੂੰ ਕਹਿ ਦਿੰਦੇ ਆ, ਉਹਨਾਂ ਦੇ ਕਰਕੇ, ਕਿਉਂਕਿ ਬਹੁਤ ਸਾਰੀ ਰੈੱਡ ਟੇਪ, ਬਿਊਰੋਕ੍ਰੇਸੀ, ਬਹੁਤ ਕੁਛ ਹੁੰਦਾ ਆ ਜਦੋਂ ਇੱਕ ਵੱਖਰੇ ਧਰਮ ਦੇ ਲੋਕਾਂ ਨੂੰ ਇੱਥੇ ਜਗ੍ਹਾ ਦੇਣੀ ਹੁੰਦੀ ਆ। ਸੋ ਉਹਨਾਂ ਦੇ ਪਰਿਵਾਰ ਨੇ ਬੜੀ ਅਣਥੱਕ ਮਿਹਨਤ ਕਰਕੇ ਉਸ ਮੁੰਡੇ ਦੀ ਸ਼ਹਾਦਤ ਨੇ ਇਸ ਕੰਮ ਨੂੰ ਇੱਥੇ ਤੱਕ ਅੰਜਾਮ ਜਿਹੜਾ ਉਹ ਦਿੱਤਾ ਆ। ਸੋ ਆ ਕੇ ਸ਼ਰਧਾ ਦੇ ਫੁੱਲ ਭੇਂਟ ਕਰਨਾ ਨਾ ਭੁੱਲਿਓ। ਅਤੇ ਜਦੋਂ ਵੀ ਕਿਤੇ ਆਰਲਿੰਗਟਨ ਸਮੈਟਰੀ ਦੇ ਵਿੱਚ ਆਓ, ਜਿੱਥੇ ਤੁਸੀਂ ਸਾਰੇ ਫੌਜੀਆਂ ਨੂੰ ਭਾਵ ਭਿੰਨ ਸ਼ਰਧਾਂਜਲੀ ਭੇਂਟ ਕਰਨੀ ਆ, ਉੱਥੇ ਨਾਲ ਦੇ ਨਾਲ ਆਪਣੀ ਨੌਜਵਾਨ, ਆਪਣੀ ਕਮਿਊਨਿਟੀ ਦੇ ਨੌਜਵਾਨ ਜਿਨ੍ਹਾਂ ਨੇ ਇਸ ਮੁਲਕ ਅਮਰੀਕਾ ਦੇ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਾ ਨਾ ਭੁੱਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਰਲਿੰਗਟਨ ਸਮੈਟਰੀ ਦੇ ਵਿੱਚ ਪਹੁੰਚੇ ਹੋਏ ਹਾਂ, ਜਿੱਥੇ ਕੁਝ ਸਿੰਘ ਜਿਨ੍ਹਾਂ ਨੇ ਅਮਰੀਕਾ ਦੇ ਲਈ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਹਾਂ। ਜਿੱਥੇ ਸਾਰੇ ਹੀ ਸ਼ਹੀਦ ਬਰਾਬਰ ਨੇ, ਸਾਡੀ ਕਮਿਊਨਿਟੀ ਦਾ ਹੋਣ ਕਰਕੇ ਸਾਨੂੰ ਉਹਦੀ ਭਾਵਨਾ, ਉਸ ਦੀ ਉਹ ਕੁਰਬਾਨੀ ਥੋੜ੍ਹੀ ਨੇੜਿਓਂ ਨਜ਼ਰ ਆਉਂਦੀ ਆ। ਇਸ ਮੌਕੇ ਪਹੁੰਚੇ ਹੋਏ ਹਾਂ ਸ਼ਹੀਦ ਉਦੇ ਸਿੰਘ ਟੌਂਕ, ਉਹਨਾਂ ਦੀ ਟੂਮ ਦੇ ਉੱਤੇ, ਜੋ ਕਿ US ਆਰਮੀ ਦੇ ਵਿੱਚ ਸਾਰਜੈਂਟ ਸੀਗੇ। ਫਰੀडम ਇਰਾਕੀ ਆਪਰੇਸ਼ਨ ਦੇ ਦੌਰਾਨ ਇਹ ਸ਼ਹੀਦ ਹੋਏ। 21 ਸਾਲ ਦੀ ਉਮਰ ਸੀਗੀ ਜਦ ਇਸ ਨੇ ਸ਼ਹਾਦਤ ਦਾ ਜਾਮ ਪੀਤਾ। ਸਰਤਾਜ ਦਾ ਇੱਕ ਗੀਤ ਆ, ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ, ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ, ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਇੱਕ ਵੱਖਰੇ ਮੁਲਕ 'ਚ ਆ ਕੇ ਉਸ ਮੁਲਕ ਦੇ ਲਈ ਜਾਨ ਨਿਛਾਵਰ ਕਰਨਾ ਇੱਕ ਬਹੁਤ ਵੱਡਾ ਜਿਗਰਾ ਉਸ ਦੇ ਲਈ ਚਾਹੀਦਾ ਆ। ਉਦੇ ਸਿੰਘ ਟੌਂਕ, ਉਸ ਦੇ ਪਰਿਵਾਰ ਨੇ ਉੱਦਾਂ ਹੀ ਕੀਤਾ। 2000 ਸੰਨ ਦੇ ਵਿੱਚ ਇਸ ਨੇ ਆਰਮੀ ਦੇ ਵਿੱਚ ਜੁਆਇਨਿੰਗ ਕੀਤੀ ਸੀ ਅਤੇ 2003 ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹਾਂ, ਦਸੰਬਰ 1, 2003 ਨੂੰ ਇਰਾਕ ਦੇ ਵਿੱਚ ਇਸ ਨੇ ਸ਼ਹਾਦਤ ਦਾ ਜਾਮ ਪੀਤਾ। ਹਮਵੀ ਦੇ ਵਿੱਚ ਇਹ ਲੀਡ ਹਮਵੀ ਦੇ ਵਿੱਚ ਜਾ ਰਿਹਾ ਸੀ ਆਪਣੇ ਮਿਸ਼ਨ ਦੇ ਦੌਰਾਨ। ਉਹ ਗਨਰ ਸੀਗਾ, ਇਹ ਗਨਰ ਇਸ ਦੀ ਭੂਮਿਕਾ ਦੇ ਵਿੱਚ ਸੀਗਾ। ਇਸ ਦੀ ਬਹਾਦਰੀ ਦੇ ਕਿੱਸੇ ਦੁਨੀਆ ਭਰ ਦੇ ਵਿੱਚ ਗੂੰਜੇ। ਇਸ ਨੂੰ ਬ੍ਰੌਂਜ਼ ਸਟਾਰ ਅਤੇ ਪਰਪਲ ਹਾਰਟ ਦੇ ਨਾਲ ਵੀ ਇਸ ਨੂੰ ਸਨਮਾਨਿਤ ਕੀਤਾ ਗਿਆ। ਜੈਪੁਰ ਇੰਡੀਆ ਦੇ ਵਿੱਚ ਇਸ ਦਾ ਜਨਮ ਹੋਇਆ। ਸਿੱਖਾਂ ਦਾ ਇਹ ਮੁੰਡਾ ਸੀਗਾ। ਅਮਰੀਕਾ ਦੇ ਵਿੱਚ ਇਹ ਆਏ ਅਤੇ ਇਸ ਨੇ ਆ ਕੇ ਇੱਥੇ ਆਰਮੀ ਜੁਆਇਨ ਕੀਤੀ, ਤਾਂ ਫਿਰ ਆਪਰੇਸ਼ਨ ਇਰਾਕੀ ਫਰੀडम ਦੇ ਵਿੱਚ ਇਹ ਜਾਂਦੇ ਆ। ਸੋ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਪਰਿਵਾਰ ਦੇ ਦੁਆਰਾ ਇਹਨਾਂ ਦੀ ਇਹ ਜਿਹੜੀ ਟੂਮ ਆ ਇੱਥੇ ਲਾਈ ਗਈ। ਇਹ 2004 ਦੇ ਵਿੱਚ ਇੱਥੇ ਆਰਲਿੰਗਟਨ ਸਮੈਟਰੀ ਦੇ ਵਿੱਚ ਸ਼ਹੀਦ ਉਦੇ ਸਿੰਘ ਟੌਂਕ ਨੂੰ ਜਗ੍ਹਾ ਮਿਲੀ ਸੀਗੀ। ਇਹ ਜਿਸ ਜਗ੍ਹਾ ਚੰਡੀਗੜ੍ਹ ਤੋਂ ਮੁੰਡਾ ਪੜ੍ਹਿਆ ਸੀ, ਪੜ੍ਹ ਕੇ ਇੱਥੇ ਆਇਆ ਸੀਗਾ, ਫਿਰ ਆਰਮੀ ਜੁਆਇਨ ਕੀਤੀ ਸੀ, ਉੱਥੇ ਵੀ ਇਸ ਦਾ ਸਮਾਰਕ ਆ, ਇਸ ਦੀ ਯਾਦਗਾਰ ਆ, ਇਹ ਬਣਾਈ ਗਈ ਆ। ਅਸੀਂ ਆਪਣੇ ਵੱਲੋਂ ਇਹੀ ਤੁਹਾਨੂੰ ਕਹਿੰਦੇ ਆ, ਜਦੋਂ ਵੀ ਤੁਸੀਂ ਵਾਸ਼ਿੰਗਟਨ DC ਦੇ ਵਿੱਚ ਆਉਂਦੇ ਆ, ਆਰਲਿੰਗਟਨ ਸਮੈਟਰੀ ਦੇ ਵਿੱਚ ਆਉਂਦੇ ਆ, ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰੋ। ਉਸੇ ਤਰੀਕੇ ਦੇ ਨਾਲ ਜਿਹੜੇ ਆਪਣੇ ਸਿੰਘ ਇੱਥੇ ਸ਼ਹੀਦ ਹੋਏ ਇਸ ਮੁਲਕ ਦੇ ਲਈ, ਚਾਹੇ ਉਹ ਗੁਰਪ੍ਰੀਤ ਸਿੰਘ, ਚਾਹੇ ਇਹ ਉਦੇ ਸਿੰਘ ਅਤੇ ਚਾਹੇ ਉਹ ਅਜੇਪਾਲ ਸਿੰਘ ਆ, ਉਹਨਾਂ ਦੀ ਟੂਮ ਦੇ ਉੱਤੇ ਜਾ ਕੇ ਸ਼ਰਧਾ ਦੇ ਫੁੱਲ ਭੇਂਟ ਕਰਨਾ ਭੁੱਲਿਓ ਨਾ। ਸੋ ਇਸ ਟਾਈਮ ਆਪਾਂ ਟੂਮ 'ਤੇ ਹਾਂ ਅਜੇਪਾਲ ਸਿੰਘ ਦੀ, ਜਿਨ੍ਹਾਂ ਦੇ ਪਿਤਾ ਜੀ ਰਵਿੰਦਰ ਸਿੰਘ ਅਤੇ ਉਹਨਾਂ ਦੇ ਮਾਤਾ ਜੀ ਸਾਰਜੈਂਟ, ਸੀਨੀਅਰ ਸਾਰਜੈਂਟ ਕੈਥੀ M ਸਿੰਘ ਸੀਗੇ। ਜੋ ਇਸ ਕਬਰ ਦੇ ਉੱਤੇ ਇਨਫੋਰਮੇਸ਼ਨ ਆ, ਟੂਮ 'ਤੇ ਇਨਫੋਰਮੇਸ਼ਨ ਆ, ਇਹ ਬੱਚਾ ਮਹਿਜ 1 ਸਾਲ ਦਾ ਸੀ। 2 ਜੂਨ 1987 ਦਾ ਜਨਮ ਆ ਅਤੇ 1988 2 ਜੂਨ ਨੂੰ ਉਹ ਜਿਹੜਾ ਆ ਉਹ ਫੌਤ ਹੋ ਗਿਆ ਸੀ, ਦੇਹਾਂਤ ਉਸਦਾ ਹੋ ਗਿਆ ਸੀਗਾ। ਸੋ ਉਹਦੇ ਮਾਤਾ ਜੀ ਆਰਮੀ ਵਿੱਚ ਹੋਣ ਕਰਕੇ
ਜੋ ਇਹ ਆਪਾਂ ਦੇਖਿਆ ਇੱਥੇ ਵੀ ਕਈਆਂ ਦੇ ਸਪਾਊਸ, ਕਿਸੇ ਦੀ ਵਾਈਫ, ਕਿਸੇ ਦੇ ਪੇਰੈਂਟਸ, ਕਿਸੇ ਦਾ ਸਨ, ਉਸ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਇੱਥੇ ਆਰਲਿੰਗਟਨ ਦੀ ਸਿਮੈਟਰੀ ਦੇ ਵਿੱਚ ਜਿਹੜੀ ਉਹ ਜਗ੍ਹਾ ਮਿਲਦੀ ਆ, ਕਿਉਂਕਿ ਉਹਨਾਂ ਦੇ ਪਰਿਵਾਰਕ ਜੀ ਆਰਮੀ ਦੇ ਵਿੱਚ, US ਦੀ ਫੋਰਸ ਦੇ ਵਿੱਚ ਕਿਸੇ ਨਾ ਕਿਸੇ ਦੇ ਵਿੱਚ ਰਹੇ ਆ। ਕੀ ਹਾਦਸਾ ਵਾਪਰਿਆ, ਕੀ ਹੋਇਆ, ਉਸ ਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ। ਜੋ ਇਹ ਸਰਚ ਕੀਤਾ ਸੀ ਉਸ ਦੇ ਵਿੱਚ ਅਜੇਪਾਲ ਸਿੰਘ ਦਾ ਨਾਮ ਆਇਆ ਸੀ, ਸੋ ਅਸੀਂ ਚਾਹੁੰਦੇ ਸੀਗੇ ਵੀ ਦੇਖ ਕੇ ਆਈਏ ਵੀ ਇਸ ਦੀ ਕੀ ਹੈ ਇਨਫੋਰਮੇਸ਼ਨ। ਸੋ ਉੱਥੇ ਆ ਕੇ ਹੁਣ ਸਾਨੂੰ ਇਹ ਪਤਾ ਲੱਗ ਰਿਹਾ ਆ ਵੀ ਇਸ ਬੱਚੇ ਦੀ ਉਮਰ ਮਹਿਜ 1 ਸਾਲ ਸੀਗੀ ਅਤੇ ਕੋਈ ਵੀ ਕਾਰਨਾਂ ਕਰਕੇ ਉਹ ਆਪਣੇ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ, ਅਤੇ ਉਹਨਾਂ ਦੇ ਮਾਤਾ ਜੀ ਆਰਮੀ ਵਿੱਚ ਹੋਣ ਕਰਕੇ ਉਹਨਾਂ ਨੂੰ ਇੱਥੇ ਟੂਮ ਬਣਾਉਣ ਦੀ ਜਗ੍ਹਾ ਜਿਹੜੀ ਉਹ ਦਿੱਤੀ ਗਈ ਆ। ਫਿਰ ਵੀ ਅਸੀਂ ਕੋਟਾਨ ਕੋਟ ਨਮਨ ਕਰਦੇ ਹਾਂ, ਪ੍ਰਣਾਮ ਕਰਦੇ ਹਾਂ ਸਾਰੇ ਹੀ ਸ਼ਹੀਦਾਂ ਨੂੰ। ਇਹ ਵੀ ਦੱਸਦੇ ਜਾਈਏ, ਇਹ ਸਿਮੈਟਰੀ ਜੋ ਕਿ 640 ਏਕੜ ਦੇ ਤਕਰੀਬਨ ਫੈਲੀ ਹੋਈ ਆ, ਇਸ ਦੀ ਮੇਨਟੇਨੈਂਸ ਦਾ ਕੰਮ ਬਹੁਤ ਹੀ ਵਧੀਆ ਸੁਚੱਜੇ ਢੰਗ ਦੇ ਨਾਲ ਦੇ ਨਾਲ ਜਿਹੜਾ ਉਹ ਚੱਲਦਾ ਰਹਿੰਦਾ ਆ। ਜਦੋਂ ਅਸੀਂ ਅੱਜ ਆਏ ਹਾਂ ਤਾਂ ਇੱਥੇ ਘਾਹ ਦੀ ਕਟਿੰਗ, ਸੜਕਾਂ ਨੂੰ ਧੋਣ ਦੀ ਗੱਲ, ਇਸ ਦੇ ਨਾਲ ਈਵਨ ਜਿਹੜੇ ਟੋਮਸ ਦੇ ਜਿਹੜੇ ਪੱਥਰ ਲੱਗੇ ਆ, ਇਹਨਾਂ ਨੂੰ ਵੀ ਸਪਰੇਅ ਦੇ ਨਾਲ ਜਿਹੜਾ ਉਹ ਧੋਤਾ ਜਾ ਰਿਹਾ ਸੀਗਾ। ਸੋ ਜਦੋਂ ਵੀ ਤੁਸੀਂ ਕਿਤੇ ਵਾਸ਼ਿੰਗਟਨ DC ਦੇ ਵਿੱਚ ਆਓ, ਆਰਲਿੰਗਟਨ ਸਿਮੈਟਰੀ ਦੇ ਵਿੱਚ ਆ ਕੇ ਇਹਨਾਂ ਫੌਤ ਹੋਈਆਂ ਰੂਹਾਂ ਨੂੰ, ਇਹਨਾਂ ਸ਼ਹੀਦਾਂ ਨੂੰ, ਇਹਨਾਂ ਫੌਜੀਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨਾ ਨਾ ਭੁੱਲਣਾ। ਆਰਲਿੰਗਟਨ ਸਿਮੈਟਰੀ ਦੇ ਵਿੱਚ ਪਹੁੰਚੇ ਸੀ ਤਾਂ ਇੱਥੇ ਹੋਰ ਵੀ ਪਤਾ ਲੱਗਾ ਵੀ ਹੋਰ ਆਪਣੀ ਕਮਿਊਨਿਟੀ ਦੇ ਪੰਜਾਬੀ ਭਾਈਚਾਰੇ, ਸਿੱਖ ਭਾਈਚਾਰੇ, ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਵੀ ਇੱਥੇ ਦਫਨਾਇਆ ਆ, ਉਹਨਾਂ ਦੀ ਯਾਦਗਾਰਾਂ ਇੱਥੇ ਬਣਾਈਆਂ ਆ। ਇਸ ਮੌਕੇ ਜਿਸ ਥਾਂ 'ਤੇ ਮੈਂ ਖੜ੍ਹਾ ਆ, ਕੋਟ 7 RR 7 ਨੀਸ਼ 6 ਪਰਮਿੰਦਰਜੀਤ ਸਿੰਘ ਵਿਰਕ, ਇਹ ਮਨੈਸਿਸ ਵਰਜੀਨੀਆ ਦਾ ਰਹਿਣ ਵਾਲਾ ਸੀ। 36 ਸਾਲਾਂ ਦਾ ਇਹ ਨੌਜਵਾਨ ਸੀ। ਕੋਲੰਬੇਰੀਅਮ ਦੇ ਵਿੱਚ ਇਸ ਨੂੰ ਬੈਰੀ ਕੀਤਾ ਗਿਆ ਆ। ਜਿਹੜੇ ਆਰਮੀ ਰਿਜ਼ਰਵ ਡਰਿਲ ਸਟੇਟਸ 'ਤੇ ਹੁੰਦੇ ਆ, ਜਦ ਉਹ ਚੜ੍ਹਾਈ ਕਰ ਜਾਂਦੇ ਆ ਤਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਇੱਕ ਪੱਟੀ ਦੇ ਨਾਲ ਸਨਮਾਨ ਕੀਤਾ ਜਾਂਦਾ ਆ। ਇਹਨਾਂ ਨੂੰ ਜ਼ਮੀਨ ਵਿੱਚ ਨਹੀਂ ਦਫਨਾਇਆ ਜਾਂਦਾ। ਇਹ ਥੋੜ੍ਹਾ ਜਿਹਾ ਡਿਫਰੈਂਸ ਹੁੰਦਾ ਆ। ਜਿਹੜਾ ਡਿਊਟੀ ਦੇ ਵਿੱਚ ਔਨ ਡਿਊਟੀ ਜਿਨ੍ਹਾਂ ਦੀ ਚੜ੍ਹਾਈ ਹੁੰਦੀ ਆ, ਦੇਹਾਂਤ ਹੁੰਦਾ, ਸ਼ਹਾਦਤ ਹੁੰਦੀ ਆ, ਉਹਨਾਂ ਨੂੰ ਬੈਰੀਅਲ ਗਰਾਊਂਡਸ ਦੇ ਵਿੱਚ ਕੀਤਾ ਜਾਂਦਾ ਆ। ਕੋਲੰਬੇਰੀਅਮ ਦੇ ਵਿੱਚ ਡਿਫਰੈਂਟ ਆ। ਇਹ ਵੀ ਅਫਗਾਨਿਸਤਾਨ ਦਾ ਟੂਰ ਇਸਨੇ ਜਿਹੜਾ ਉਹ ਕੀਤਾ ਸੀ। 2020 ਦੇ ਵਿੱਚ 11 ਜੂਨ ਨੂੰ ਇਸ ਦੀ ਚੜ੍ਹਾਈ ਹੁੰਦੀ ਆ ਅਤੇ ਹੁਣ 2021 ਦੇ ਵਿੱਚ ਫਿਰ ਇਸ ਦਾ ਜਿਹੜਾ ਨੀਸ਼ ਆ ਇੱਥੇ ਲਗਾਇਆ ਜਾਂਦਾ ਆ। ਸੋ ਜਿਵੇਂ ਅਸੀਂ ਤੁਹਾਨੂੰ ਆਰਲਿੰਗਟਨ ਸਿਮੈਟਰੀ ਤੋਂ ਦਿਖਾ ਰਹੇ ਸੀ, ਇੱਥੇ ਜਦ ਆਏ ਤਾਂ ਸਾਨੂੰ ਹੋਰ ਵੀ ਪਤਾ ਲੱਗਾ ਵੀ ਕੋਲੰਬੇਰੀਅਮ ਦੇ ਵਿੱਚ ਵੀ ਕਈ ਜਾਣਿਆਂ ਨੂੰ ਉਹਨਾਂ ਦੇ ਟੂਮਸ, ਉਹਨਾਂ ਦੇ ਨੀਸ਼ਿਸ ਲੱਗੇ ਆ। ਇਸੇ ਤਰੀਕੇ ਦੇ ਨਾਲ ਇੱਕ ਹਿੰਦੂ ਭਰਾ ਅਸ਼ੋਕ ਕੁਮਾਰ ਸ਼ਰਮਾ ਜੋ ਕਿ 68 ਸਾਲ ਦੇ ਸੀਗੇ, 2011 ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ ਸੀ, ਉਹਨਾਂ ਦੀ ਯਾਦਗਾਰ ਵੀ ਇੱਥੇ ਲਗਾਈ ਗਈ ਆ। ਤੁਸੀਂ ਦੇਖ ਸਕਦੇ ਆ ਵੀ ਉਹ ਹਿੰਦੂ ਧਰਮ ਤੋਂ ਬਿਲੋਂਗ ਹੋਣ ਕਰਕੇ ਓਮ ਵੀ ਉੱਥੇ ਉਕਰਿਆ ਗਿਆ ਆ, ਜਿੱਦਾਂ ਸਿੱਖਾਂ ਦੇ ਲਈ ਖੰਡਾ ਜਿਹੜਾ ਆ ਉਹਨਾਂ ਦੇ ਉਕਰਿਆ ਗਿਆ ਆ ਸੀਗਾ। ਸੋ ਇੱਥੇ ਜਦੋਂ ਵੀ ਤੁਸੀਂ ਆਉਂਦੇ ਆ ਆਰਲਿੰਗਟਨ ਸਿਮੈਟਰੀ ਦੇ ਵਿੱਚ, ਟਰਾਈ ਕਰੋ ਵੀ ਤੁਸੀਂ ਇਹਨਾਂ ਸਾਰੀਆਂ ਥਾਵਾਂ ਨੂੰ, ਆਪਣੇ ਉਹਨਾਂ ਸਾਰੇ ਲੋਕਾਂ ਨੂੰ, ਆਪਣੇ ਉਹਨਾਂ ਸਾਰੇ ਸ਼ਹੀਦਾਂ ਨੂੰ, ਉਹਨਾਂ ਫੌਜੀਆਂ ਨੂੰ ਹਮੇਸ਼ਾ ਯਾਦ ਕਰੋ ਅਤੇ ਸ਼ਰਧਾਂਜਲੀ ਭੇਟ ਕਰਕੇ ਆਓ।